ਰਾਜਕਰਨ ਜਿਹੜੀ ਦੂਜੀ ਇੱਕ ਇੰਪੋਰਟੈਂਟ ਖਬਰ ਹੈਗੀ ਆ, ਜਿਹੜੀ ਆਪਾਂ ਜਿੱਤੇ ਆਪਾਂ ਜ਼ੋਰ ਪਾ ਰਹੇ ਹਾਂ, ਆਪਾਂ ਹੁਣ ਵੀ ਸਾਰਿਆਂ ਨੂੰ ਉਹੀ ਗੱਲ ਕਹਿੰਦੇ ਹੈਗੇ ਆ ਕਿ ਪਲੀਜ਼ ਪਲੀਜ਼ ਪਲੀਜ਼, ਜੇ ਤੁਸੀਂ ELD ਦੇ ਨਾਲ ਕੋਈ ਛੇੜਖਾਨੀ ਕਰਦੇ ਆ, ELD ਆਲਟਰੇਸ਼ਨ ਕਰਦੇ ਆ, ਬੀ ਵੈਰੀ ਕੇਅਰਫੁਲ। ਬਹੁਤ ਜਿਹੜੀ ਪ੍ਰੋਬਲਮ ਹੈਗੀ ਆ ਉਹ ਆਉਣ ਵਾਲੀ ਹੈਗੀ ਆ। 3 ELDs ਜਿਹੜੀਆਂ ਹੈਗੀਆਂ ਆ ਉਹ ਫੈਬਰੂਰੀ 9 ਨੂੰ ਜਿਹੜੀਆਂ ਆ ਉਹ ਆਫ ਕੀਤੀਆਂ ਹੈਗੀਆਂ, ਰਿਵੋਕ ਕੀਤੀਆਂ ਹੈਗੀਆਂ, ਜਿਹਦੇ ਵਿੱਚ ਇੱਕ ਬਲੈਕ ਬੀਅਰ ELD ਜਿਹੜੀ ਮੇਨ ਮੰਨੀ ਜਾ ਰਹੀ ਆ ਉਹ ਬੰਦ ਹੋਈ ਆ। RTD ELD ਪਲੱਸ PSS ELD, ਤੇ ਇਹਦੇ ਨਾਲ ਹੀ ਅੱਜ ਜਿਹੜੀ ਨਿਊਜ਼ ਆਈ ਹੈਗੀ 12 ਹੋਰ ਕਰਤੀਆਂ। ਹਾਂਜੀ, ਜਿਹੜੀਆਂ 12 ਹੋਰ ELDs ਜਿਹੜੀਆਂ ਆ ਉਹ ਅੱਜ 12 ਤਰੀਕ ਨੂੰ ਉਹਨਾਂ ਨੇ 9 ਹੋਰ ELD ਜਿਹੜੀਆਂ ਆ ਉਹ ਆਫ ਕੀਤੀਆਂ ਹੈਗੀਆਂ। ਸੋ ELD ਦਾ ਇਸ਼ੂਜ਼ ਜਿਹੜੇ ਆ ਉਹ ਬੜੇ ਜ਼ੋਰ ਦੇ ਨਾਲ ਚੱਲ ਰਹੇ ਹੈਗੇ ਇਸ ਵੇਲੇ। ਉਹਦੀ ਜਿਹੜੀ ਆ ਆਡਿਟਸ ਬੜੇ ਜ਼ੋਰ ਦਾ ਚੱਲ ਰਹੇ ਹੈਗੇ ਆ। ਸੋ ਪਲੀਜ਼, ਜੇ ਤੁਸੀਂ ELD ਦੇ ਮਾਮਲੇ ਦੇ ਵਿੱਚ, ਔਰ ਖਾਸ ਕਰਕੇ ਰਾਜਕਰਨ ਬੜੀ ਇਸ਼ੂ ਹੈਗਾ ਜਿਹੜਾ ਆਪਾਂ ਪਹਿਲਾਂ ਬੜੇ ਸਮਿਆਂ ਦੇ ਵਿੱਚ ਆਪਾਂ ਨੂੰ ਬਹੁਤ ਡਰਾਈਵਰਸ ਵੀ ਆਣ ਕੇ ਦੱਸਦੇ ਰਹੇ ਸੀਗੇ ਕਿ ਕੰਪਨੀ ਜ਼ਬਰਦਸਤੀ ਸਾਡਾ ELD ਦਾ ਪਾਸਵਰਡ ਜਾਂ ਸਾਡੀ ID ਯੂਜ਼ ਕਰਦੀ ਹੈ, ਡਰਾਈਵਰ ਲਾਇਸੈਂਸ ਯੂਜ਼ ਕਰਦੀ ਹੈ। That is a big federal crime for the company। ਬਹੁਤ ਵੱਡੀ ਉਹ ਪ੍ਰੋਬਲਮ ਹੈਗੀ ਆ। ਇੱਥੇ ਸਾਡੇ ਲੋਕਲ ਮੰਟਿਕਾ ਦੇ ਵਿੱਚ ਇੱਕ ਕੰਪਨੀ ਦਾ ਆਡਿਟ ਆਇਆ ਹੋਇਆ ਹੈਗਾ ਜਿਹੜੇ ਕਿ ਫਾਇਰ ਕੀਤੇ ਗਏ ਡਰਾਈਵਰ ਦੀ ਲੌਗਬੁੱਕ ਯੂਜ਼ ਕਰਦੇ ਸੀ। ਕੀ ਹੋਊਗਾ ਉਹਨਾਂ ਦਾ ਫਿਰ, ਮਤਲਬ ਕੀ ਇਹਨਾਂ ਨੂੰ ਕਿਹੜੀ ਸਜ਼ਾ ਮਿਲ ਸਕਦੀ ਹੈ? ਸਰ, ਜੇ ਤਾਂ ਸਿਰਫ ਆਡਿਟ ਦੀ ਗੱਲ ਹੈਗੀ ਆ, ਫਿਰ ਤਾਂ ਫਾਈਨ ਹੈਗੇ ਆ, ਕੰਪਨੀ ਸ਼ਟਡਾਊਨ ਹੈਗੀ ਆ, ਕਈ ਕੁਛ ਹੈਗਾ। ਜੇ ਉਹਨਾਂ ਦਾ ਨਾਨ ਡੋਮਿਸਾਈਲ ਲਾਇਸੈਂਸ ਹੈਗਾ ਤੇ ਹੋਰ ਇੰਪਲੀਕੇਸ਼ਨਸ ਹੈਗੀਆਂ, ਫੈਡਰਲ ਜੇ ਚਾਰजेस ਲੱਗਦੇ ਹੈਗੇ ਆ, ਤੇ ਗਾਂ ਆਉਣ ਵਾਲਾ ਸਮਾਂ ਜਿਹੜਾ ਬੜਾ ਔਖਾ ਹੋ ਸਕਦਾ ਉਹਨਾਂ ਦੇ ਲਈ। ਮਤਲਬ ਉਹ ਕੰਪਨੀ ਨੂੜ ਹੋ ਜਾਣੀ ਹੈ ਇੱਕ ਹਿਸਾਬ। ਹਾਂਜੀ, ਉਹ ਕੰਪਨੀ ਦੇ ਨਾਲ ਕੰਪਨੀ ਦੇ ਓਨਰਸ ਵਗੈਰਾ ਸਾਰਾ ਕੁਝ ਹੀ ਜਿਹੜਾ ਆ ਉਹ ਪ੍ਰੋਬਲਮ ਬਹੁਤ ਵੱਡੀ ਖੜ ਜਾਣੀ ਆ। ਸੋ ਇਸ ਕਰਕੇ ਇਹਨੂੰ ਡੋਂਟ ਟੇਕ ਇਟ ਈਜ਼ੀ। ਹੁਣ ਇਸ ਵੇਲੇ ਜਿਹੜੀਆਂ ਪ੍ਰੋਬਲਮਸ ਆ ਉਹ ਦੇਖੋ, ਜਿੱਥੇ ਪ੍ਰੋਬਲਮਸ ਆਪਾਂ ਨੂੰ ਦਿਖਦੀਆਂ ਆ ਉੱਥੇ ਪ੍ਰੋਬਲਮਸ ਜਿਹੜੇ ਇਹ ਆਡਿਟਰਸ ਹੈਗੇ ਆ ਜਾਂ ਉਹ ਹੈਗੇ ਆ ਉਹਨਾਂ ਨੂੰ ਵੀ ਸਾਰਾ ਦਿਨ ਦਿਖਦੀਆਂ ਹੈਗੀਆਂ। ਦੇ ਨਿਊ ਅਬਾਊਟ ਦੀਸ ਥਿੰਗਸ। ਇਹ ਚੀਜ਼ਾਂ ਪਹਿਲਾਂ ਤੋਂ ਹੀ DOT ਨੂੰ ਪਤਾ ਸੀਗੀਆਂ। ਜਿੱਦਾਂ ਹੁਣ ਤੁਸੀਂ ਕਹਿ ਰਹੇ ਆ ਕਿ ਇੱਕ ਬਲਾਕ ਦੇ ਵਿੱਚ ਕਿੰਨੀਆਂ ਕੰਪਨੀਆਂ ਸੀਗੀਆਂ। ਆਪਣੇ ਹੁਣ ਤੁਸੀਂ ਚਲੇ ਜਾਓ ਫ੍ਰਿਜ਼ਨੋ, ਕਿਸੇ ਅਪਾਰਟਮੈਂਟ ਕੰਪਲੈਕਸ 'ਚ ਚਲੇ ਜਾਓ, ਉੱਥੇ ਤੁਸੀਂ ਦੇਖੋ ਕਿੰਨੀਆਂ ਕੰਪਨੀਆਂ ਉੱਥੇ ਰਜਿਸਟਰਡ ਹੁੰਦੀਆਂ। ਕਈ ਯਾਰਡ ਦੇ ਐਡਰੈਸ ਦੇ ਕੇ 20 30 ਕੰਪਨੀਆਂ ਇੱਕ ਯਾਰਡ ਦੇ ਵਿੱਚ, ਜਿੱਥੇ ਤੁਸੀਂ ਟਰੱਕ ਖੜਾ ਕਰਦੇ ਉੱਥੋਂ ਦਾ ਐਡਰੈਸ ਦਿੱਤਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਚੀਜ਼ਾਂ ਹੁਣ ਬਹੁਤ ਪ੍ਰੋਬਲਮੈਟਿਕ ਹੋ ਜਾਣੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜਾ ਮੋਟਸ ਸਿਸਟਮ ਹੈਗਾ, ਜਿਹੜਾ ਨਵਾਂ ਸਿਸਟਮ ਹੈਗਾ, ਜਿਹਦੇ ਤਹਿਤ ਹੁਣ MC ਨੰਬਰ ਤੋਂ ਚਲੋ ਚਲਿਆ ਜਾਣਾ, DOT ਨੰਬਰ ਜਿਹੜਾ ਇਸ਼ੂ ਹੋਣਾ ਆ ਉਹ ਬੜੀ ਸਟ੍ਰਿਕਟ ਗਾਈਡੈਂਸ ਦੇ ਥਰੂ ਇਸ਼ੂ ਹੋਣਾ ਆ। ਸੋ ਉਹਦੇ ਲਈ ਵੀ ਪਿਛਲੇ 3-4 ਮਹੀਨੇ ਤੋਂ ਕੰਮ ਚੱਲ ਰਿਹਾ ਹੈਗਾ। ਮੋਟਸ ਜਿਹੜਾ ਉਹ ਆਲਰੇਡੀ ਚੱਲ ਰਿਹਾ ਹੈਗਾ, ਪਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਉਹ ਫੁੱਲੀ ਲਾਗੂ ਹੋ ਜਾਣਾ ਆ। ਮੋਟਸ ਦਾ ਥੋੜਾ ਜਿਹਾ ਦੱਸ ਦਿਓ ਕੀ ਚੀਜ਼ ਆ ਮੋਟਸ ਵੀ ਜਿਹੜੀ ਬੇਸਿਕਲੀ ਹੈਗਾ ਜਿਹੜਾ ਤੁਹਾਡਾ ਆਪਣਾ ਸਿਸਟਮ ਹੈਗਾ। ਜਦੋਂ ਤੁਸੀਂ ਆਪਣੀ ਅਪਲਾਈ ਕਰਦੇ ਆ, ਹਾਂਜੀ, ਰਜਿਸਟ੍ਰੇਸ਼ਨ ਕਰਦੇ ਆ, ਉਹਦੇ ਤੇ ਤੁਹਾਨੂੰ ਜਿਹੜਾ ਮਿਲਦਾ ਆ ਸਿਸਟਮ, ਜਿਹਦੇ ਤਹਿਤ ਉਹ ਇਸ਼ੂ ਹੁੰਦਾ ਆ। ਉਹਦੀ ਜਿਹੜੀ ਨਵੀਨੀਕਰਨ ਆ, ਉਹਦਾ ਜਿਹੜਾ ਨਿਊ ਚਿਹਰਾ ਹੈਗਾ ਉਹ ਸਾਰਾ ਚੱਲ ਰਿਹਾ ਹੈਗਾ। ਜਿਹੜੇ ਪਰਮਿਟਸ ਵਗੈਰਾ ਕਰਦੇ ਹੈਗੇ, ਕੰਪਨੀ ਅਪਲਾਈ ਕਰਦੇ ਹੈਗੇ, ਉਹਨਾਂ ਨੂੰ ਪਤਾ ਹੋਊਗਾ ਕਿ ਹੁਣ ਕੰਪਨੀ ਅਪਲਾਈ ਕਰਨ ਦੇ ਲਈ ਕਾਫੀ ਜਿਹੜਾ ਆ ਉਹ ਸਟ੍ਰਿਕਟਨੈਸ ਜਿਹੜੀ ਆਲਰੇਡੀ ਹੋ ਗਈ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਟ੍ਰਿਕਟਨੈਸ ਜਿਹੜੀ ਹੋਣ ਵਾਲੀ ਗੱਲ ਹੈਗੀ ਆ। ਤੇ ਇੱਥੇ ਰਾਜਕਰਨ ਇੱਕ ਇਹ ਵੀ ਗੱਲ ਜਿਹੜੀ ਜ਼ਰੂਰ ਕਰਨ ਦੀ ਲੋੜ ਹੈਗੀ ਆ ਕਿ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਹੈਗੇ ਆ ਉਹ ਵੈਲਿਡ ਹੈਗੇ ਆ, ਉਹ ਟਰੱਕ ਚਲਾ ਸਕਦੇ ਆ। ਪਰ ਇੱਥੇ ਸਿਚੁਏਸ਼ਨ ਇਹ ਆ ਕਿ ਦੂਜੀਆਂ ਪ੍ਰੋਬਲਮਸ ਕਿਸ ਤਰ੍ਹਾਂ ਆ, ਕਿਹੜੀ ਸਟੇਟ ਨਾਨ ਡੋਮਿਸਾਈਲ ਨੂੰ ਕਿਹੜੇ ਹਿਸਾਬ ਨਾਲ ਲੈ ਰਹੀ ਹੈਗੀ ਆ, ਉਹ ਵੀ ਤੁਹਾਨੂੰ ਖਿਆਲ ਰੱਖਣ ਦੀ ਲੋੜ ਹੈਗੀ ਆ। ਕਿਉਂਕਿ ਡਿਫਰੈਂਟ ਸਟੇਟਸ ਦੇ ਵਿੱਚ ਡਿਫਰੈਂਟ ਰੂਲ ਐਂਡ ਰੈਗੂਲੇਸ਼ਨਸ ਬਣ ਰਹੇ ਹੈਗੇ ਆ, ਇਨ ਪ੍ਰੋਸੈਸ ਹੈਗੇ ਆ। ਕਈ ਸਟੇਟਸ ਜਿਹੜੀਆਂ ਹੈਗੀਆਂ ਉਹ ਸਿਰੇ ਤੋਂ ਇਹਨੂੰ ਖਾਰਿਜ ਕਰ ਰਹੀਆਂ, ਕਈ ਸਟੇਟ ਇਹਨੂੰ ਮਤਲਬ ਤੇ ਪੈਨਲਟੀਜ਼ ਔਰ ਜੇਲ੍ਹ ਟਾਈਮ ਦੱਸ ਰਹੀਆਂ ਹੈਗੀਆਂ। ਕਈ ਸਟੇਟਸ ਜਿਹੜੀਆਂ ਈਵਨ ਜਿਹੜਾ ਟਰੱਕ ਤੁਸੀਂ ਚਲਾ ਰਹੇ ਉਹਨੂੰ ਇੰਪਾਊਂਡ ਕਰਕੇ ਉਹਨੂੰ ਆਕਸ਼ਨ ਆਫ ਕਰਨ ਦੀ ਗੱਲ ਕਰ ਰਹੀਆਂ ਹੈਗੀਆਂ। ਸੋ ਇਹ ਸਿਰਫ ਪ੍ਰੋਬਲਮ ਇੱਥੇ ਨਹੀਂ ਮੁੱਕ ਜਾਂਦੀ ਹੈਗੀ, ਇਹ ਪ੍ਰੋਬਲਮ ਜਿਹੜੀ ਆ ਇਹ ਲੰਮੀ ਚੱਲਣ ਵਾਲੀ ਆ। ਜੀ ਬਿਲਕੁਲ। ਸੋ